ਇੱਥੇ ਆਪਣੇ ਔਰ ਇੱਥੋਂ ਫਿਰ ਅੱਗੇ ਅੱਧੇ ਘੰਟੇ ਦਾ ਹੋਰ ਸਫ਼ਰ ਹੈ। ਉਹ ਸਾਹਮਣੇ ਪਿੰਡ ਲੇਕਿਨ ਇਹ ਹੈ ਕਿ ਇੱਥੇ ਫਿਰ ਅੱਗੇ ਚੋਂ ਕਿ ਉਹਨਾਂ ਦੀ ਮਿਰਜ਼ੇ ਦੀ ਬੈਂਡ ਦੀ ਸ਼ਾਦੀ ਹੋ ਰਹੀ ਹੈ, ਤੇ ਉਹ ਇਹ ਚਾਹੁੰਦਾ ਹੈ ਕਿ ਸ਼ਾਦੀ ਦੇ ਵਿੱਚ ਕੋਈ ਗੜਬੜ ਨਾ ਹੋਵੇ। ਉਹ ਫਿਰ ਇਸੇ ਜੰਡ ਦੇ ਅੰਦਰ ਬੈਠਦੇ ਨੇ। ਇਸ ਵੇਲੇ ਅਸੀਂ ਆਪਣੇ ਮਿਰਜ਼ਾ ਸਾਹਿਬਾ ਦੀ ਕਬਰ ਤੇ। ਮਿਰਜ਼ਾ ਸਾਹਿਬਾ ਪੰਜਾਬ ਦੀਆਂ ਉਹਨਾਂ 4 ਲੋਕ ਦਾਸਤਾਨਾਂ ਦੇ ਵਿੱਚੋਂ ਇੱਕ ਲੋਕ ਦਾਸਤਾਨ ਜਿਹੜੀ ਪਿਛਲੇ 500 ਸਾਲ ਤੋਂ ਪੰਜਾਬੀ ਸ਼ਾਇਰ ਇਸ ਤੇ ਲਿਖਦੇ ਆ ਰਹੇ ਨੇ। ਅਗਰ ਇਹਨਾਂ ਦੇ ਵੱਡੇ ਸ਼ਾਇਰਾਂ ਦੇ ਵਿੱਚੋਂ ਅਸੀਂ ਜ਼ਿਕਰ ਕਰੀਏ ਤੇ ਉਹ ਪੀਲੂ ਨੇ ਇਹਨਾਂ ਤੇ ਬਹੁਤ ਜ਼ਿਆਦਾ ਲਿਖਾ ਮਿਰਜ਼ਾ ਸਾਹਿਬਾ ਤੇ, ਔਰ ਹਾਫਿਜ਼ ਬਰਖੁਰਦਾਰ ਨੇ। ਅੱਜ ਇੱਥੇ ਆਉਣ ਦਾ ਕਾਰਨ ਬਲਰਾਜ ਬਰਾੜ ਸਾਹਿਬ ਕੈਨੇਡਾ ਤੋਂ ਤਸ਼ਰੀਫ ਲਿਆ, ਬਰੈਂਪਟਨ ਤੋਂ, ਤੇ ਇਹਨਾਂ ਨੇ ਖਾਸ ਜਿਹੜੀਆਂ ਥਾਵਾਂ ਤੇ ਜਾਣਾ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਜਾਣਾ ਹੈ ਮਿਰਜ਼ਾ ਸਾਹਿਬਾ ਦੀ ਕਬਰ ਤੇ। ਸੋ ਮੁਹੱਬਤ ਦੀ ਦਾਸਤਾਨ ਹੈ, ਪਿਆਰ ਦੀ ਦਾਸਤਾਨ ਹੈ, ਤੇ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਪਿਆਰ ਕਰਨ ਵਾਲੇ ਕੋਲ ਹਮੇਸ਼ਾ ਜਾਂਦੇ ਨੇ। ਸੋ ਅਸੀਂ ਵੀ ਆਪਣੇ ਅੰਜਮ ਗਿੱਲ ਜੀ ਹੋਰੀ ਨਾਲ ਬਰਾੜ ਸਾਹਿਬ ਹਨ, ਤੇ ਆਓ ਤੁਹਾਨੂੰ ਵੀ ਉਹਨਾਂ ਦੀ ਕਬਰ ਜਿਹੜੀ ਹੈ ਉਹ ਦਿਖਾਉਂਦੇ ਆ, ਤੇ ਫਿਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਬਾਰੇ ਅਸੀਂ ਕੁਝ ਦੱਸੀਏ ਕਿ ਕਿਹੜੇ ਟਾਈਮ ਪੀਰੀਅਡ ਦੇ ਨੇ। ਟਾਈਮ ਪੀਰੀਅਡ ਅਗਰ ਦੇਖੀਏ ਤੇ ਇਹਨਾਂ ਦਾ ਜਨਮ ਉਹ 16ਵੀਂ ਸਦੀ ਦਾ ਹੈ, ਮਿਰਜ਼ਾ ਦਾ ਵੀ ਤੇ ਸਾਹਿਬਾ ਦਾ ਵੀ ਕੋਈ 1 ਸਾਲ ਦਾ ਇਹਨਾਂ ਦੀ ਉਮਰਾਂ ਦਾ ਫਰਕ ਹੈ। ਔਰ ਇਹ ਜਿਹੜੀ ਇਹਨਾਂ ਦੀ ਡੈਥ ਹੁੰਦੀ ਹੈ, ਇਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਉਹ ਕੋਈ 1618 ਦੇ ਵਿੱਚ ਇਹ ਮਾਰ ਦਿੱਤੇ ਜਾਂਦੇ ਨੇ। ਕਿੰਨੀ ਉਮਰ ਹੋਈ? ਸੋ ਥੋੜੀ ਉਮਰ ਇਹਨਾਂ ਨੇ ਪਾਈ, ਤੁਸੀਂ ਅਗਰ ਕਹੋ ਤੇ ਕੋਈ 16 ਤੇ ਪਿਛਲੇ ਕੋਈ 15 ਇਹੀ 31 32 ਸਾਲ ਦੀ ਉਮਰ ਇਹਨਾਂ ਨੇ ਪਾਈ। 30 32 ਸਾਲ ਦੀ ਇਹੀ ਇਹਨਾਂ ਦੀ ਉਮਰ ਰਹੀ। ਲੇਕਿਨ ਇਹ ਹੈ ਕਿ ਪੰਜਾਬ ਦੇ ਅੰਦਰ ਹਮੇਸ਼ਾ ਲਈ ਸੱਚੇ ਆਸ਼ਿਕਾਂ ਦੀ ਲਿਸਟ ਦੇ ਅੰਦਰ ਆਪਣਾ ਨਾਂ ਇਹ ਦਰਜ ਕਰਵਾ ਗਏ। ਔਰ ਮਿਰਜ਼ਾ ਜਿਹੜੇ ਸਨ ਉਹ ਇੱਥੋਂ ਦੇ ਦਾਨਾਬਾਦ ਜਗੀਰ ਜਿੱਥੇ ਅਸੀਂ ਖੜੇ ਹਾਂ ਇੱਥੋਂ ਦੇ ਰਹਿਣ ਵਾਲੇ ਸਨ। ਸਾਹਿਬਾ ਜਿਹੜੀ ਸੀ ਉਹ ਜੰਗ ਦੀ ਸੀ, ਔਰ ਜੰਗ ਉਹੀ ਜ਼ਮੀਨ ਸੀ ਜਿੱਥੋਂ ਦੀ ਹੀਰ ਸੀ। ਜੰਗ ਵਾਲੀਆਂ ਔਰਤਾਂ ਨੂੰ ਇਹ ਇਜ਼ਾਜ਼ ਹਾਸਲ ਹੈ ਕਿ ਉਹਨਾਂ ਨੇ ਸਮਾਜ ਦੇ ਬਣਾਏ ਹੋਏ ਕਾਨੂੰਨਾਂ ਨੂੰ ਨਹੀਂ ਮੰਨਿਆ, ਔਰ ਜਿਹੜੀ ਇੱਕ ਸਵਾਣੀ ਦੀ ਆਜ਼ਾਦੀ ਹੈ ਉਸ ਲਈ ਤੇ ਉਹ ਟੁਰੀਆਂ। ਔਰ ਸ਼ਾਇਦ ਇਹੀ ਹੈ ਕਿ ਅੱਜ ਜਿੱਥੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਜਿੱਥੇ ਸਵਾਣੀਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਉੱਥੇ ਹੀਰ ਦੀ ਗੱਲ ਲਾਜ਼ਮੀ ਹੋਏਗੀ, ਉੱਥੇ ਸਾਹਿਬਾ ਦੀ ਗੱਲ ਲਾਜ਼ਮੀ ਹੋਏਗੀ। ਜੀ ਕਿੰਨੀ ਦੂਰ ਹੈ ਜੀ ਇੱਥੋਂ ਤਕਰੀਬਨ ਕਿੱਥੇ ਦਾ? ਬਰਾੜ ਸਾਹਿਬ ਇੱਥੋਂ ਜੰਗ ਅਗਰ ਅਸੀਂ ਦੇਖੀਏ ਤੇ ਇਹ ਸਿੱਧਾ ਰਸਤਾ ਹੈ ਪਿੱਛੇ, ਕੋਈ ਅਗਰ ਕੋਈ ਅੰਦਾਜ਼ਾ ਹੈ ਕੋਈ 150 ਕਿਲੋਮੀਟਰ ਇਹ ਲਾਜ਼ਮੀ ਹੋਏਗਾ, ਇੰਨਾ ਕੁ ਸਫ਼ਰ ਹੈ। ਅੱਛਾ, ਇਹ ਤਾਂ ਇਹ ਵੀ ਗਵਾਈ ਉਸ ਵੇਲੇ ਘੋੜੀਆਂ ਤੇ ਸਫ਼ਰ ਇਹਨਾਂ ਨਾਲ ਘੋੜੀਆਂ ਤੇ ਟੋਟਲ ਘੋੜੇ ਇਹ ਜਿਵੇਂ ਅਸੀਂ ਰੋਡਸ ਤੇ ਆਏ ਆ, ਹਾਂਜੀ, ਇਹ ਨਹੀਂ ਹੁੰਦੇ ਸਨ, ਤੇ ਇਹ ਫਿਰ ਸਿੱਧਾ ਸ਼ਾਰਟਕਟ ਰਸਤੇ ਘੋੜੀਆਂ ਤੇ ਇਹਨਾਂ ਤੇ ਆਉਂਦੇ ਸਨ। ਨਾ ਉਸ ਵੇਲੇ ਮੋਟਰਵੇ ਹੁੰਦੇ ਸਨ, ਨਾ ਜੀਟੀ ਰੋਡ ਹੁੰਦੇ ਸਨ। ਹਾਂਜੀ, ਉਹ ਤਾਂ ਚਲੋ ਇਹ ਫਿਰ ਘੋੜੀ ਤੋਂ ਉੱਥੇ ਚੱਲੇ ਨੇ। ਔਰ ਘੋੜੀ ਦਾ ਅਗਰ ਅਸੀਂ ਦੇਖੀਏ ਤੇ ਘੋੜੀ ਦਾ ਜਿਹੜਾ ਦੌੜਦੀ ਹੈ, ਘੋੜੀ ਜਿਹੜੀ ਦੌੜਦੀ ਹੈ ਤੇ ਉਹਦੀ ਸਪੀਡ ਅਗਰ ਅਸੀਂ ਦੇਖੀਏ ਤੇ ਉਹੀ ਹੈ ਕੋਈ 35 40 ਦੀ ਇੱਕ ਐਵਰੇਜ ਸਪੀਡ ਜਿਹੜੀ ਜਦੋਂ ਦੌੜਦੀ ਹੈ ਤੇ ਉਹੀ ਹੈ। ਸੋ ਇੱਥੇ ਜਿਹੜੇ ਆਪੜਦੇ ਨੇ ਉੱਥੋਂ ਲੈ ਕੇ ਜੰਗ ਤੋਂ ਇੱਥੇ ਤੱਕ ਜਦੋਂ ਉੱਥੋਂ ਨਸਾ ਕੇ ਟੁਰਦਾ ਹੈ ਸਾਹਿਬਾਂ ਨੂੰ ਮਿਰਜ਼ਾ, ਤੇ ਇਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕੋਈ 6-7 ਘੰਟੇ ਦੇ ਅੰਦਰ ਉਹ ਇੱਥੇ ਆਪੜੇ। ਔਰ ਇੱਥੋਂ ਫਿਰ ਅੱਗੇ ਅੱਧੇ ਘੰਟੇ ਦਾ ਹੋਰ ਸਫ਼ਰ ਹੈ। ਉਹ ਸਾਹਮਣੇ ਪਿੰਡ ਲੇਕਿਨ ਇਹ ਹੈ ਕਿ ਇੱਥੇ ਫਿਰ ਅੱਗੇ ਚੋਂ ਕਿ ਉਹਨਾਂ ਦੀ ਮਿਰਜ਼ੇ ਦੀ ਬੈਂਡ ਦੀ ਸ਼ਾਦੀ ਹੋ ਰਹੀ ਹੈ, ਤੇ ਉਹ ਇਹ ਚਾਹੁੰਦਾ ਹੈ ਕਿ ਸ਼ਾਦੀ ਦੇ ਵਿੱਚ ਕੋਈ ਗੜਬੜ ਨਾ ਹੋਵੇ। ਉਹ ਫਿਰ ਇਸੇ ਜੰਡ ਦੇ ਅੰਦਰ ਬੈਠਦੇ ਨੇ। ਆਓ ਤੁਹਾਨੂੰ ਜੰਡ ਵੀ ਦਿਖਾਉਂਦੇ ਹਾਂ ਤੇ ਕਬਰ ਤੇ ਵੀ ਚੱਲਦੇ ਹਾਂ। ਇਹ ਜੀ ਉਹ ਜੰਡ ਦਾ ਦਰਖਤ, ਇਸ ਜੰਡ ਦੇ ਦਰਖਤ ਦੀ ਉਮਰ ਅਸੀਂ ਦੇਖੀਏ ਤੇ ਕੋਈ 550 ਸਾਲ ਤੋਂ ਵੱਧ ਬਣਦੀ ਹੈ, ਕਿਉਂਕਿ ਜਦੋਂ ਮਿਰਜ਼ਾ ਸਾਹਿਬਾ ਨੂੰ ਮਾਰਿਆ ਜਾਂਦਾ ਹੈ ਇਸ ਦੇ ਅੰਦਰ ਤੇ ਉਹ 1618 ਦੇ ਵਿੱਚ ਹੈ। 1618 ਤੋਂ ਹੁਣ ਤੱਕ ਅਗਰ ਅਸੀਂ ਦੇਖੀਏ ਤੇ ਇਹਨੂੰ 500 ਸਾਲ ਹੋ ਗਏ ਹਨ। ਉਸ ਵੇਲੇ ਦਰਖਤ ਹੈ ਸੀ ਉਹ 40-50 ਸਾਲ ਦਾ ਤੇ ਘੱਟੋ ਘੱਟ ਹੋਏਗਾ, ਇਸ ਲਈ 550 ਸਾਲ ਜਿਹੜੀ ਹੈ ਇਸ ਦਰਖਤ ਦੀ ਘੱਟੋ ਘੱਟ ਪਹਿਲੇ ਸੁੱਕ ਗਿਆ ਸੀ, ਦੁਬਾਰਾ ਆ ਰਿਹਾ ਹੈ। ਅੱਛਾ, ਹਾਂ ਕੁਛ ਇਹ ਵੀ ਦੱਸਦੇ ਨੇ ਕਿ ਪਹਿਲੇ ਸੁੱਕਿਆ ਹੈ ਫਿਰ ਆ ਰਿਹਾ ਹੋਇਆ। ਜ਼ਿਕਰ ਕਰਨਾ ਚਾਹੁੰਦਾ ਇੱਕ ਸਾਡੇ ਬਾਪੂ ਕਰਨੈਲ ਸਿੰਘ ਪਾਰਸ ਸ਼੍ਰੋਮਣੀ ਕਮਿਸ਼ਨਰ ਹੋਏ ਨੇ, ਉਹਨਾਂ ਨਾਲ ਮਿਰਜ਼ੇ ਮੈਨੂੰ ਲੈਣਾ ਯਾਦ ਆ ਗਈਆਂ ਵੇ ਤੂੰ ਮਾਰ ਦਿੱਤਾ ਚੰਦੜਾ ਨੇ ਘੇਰ ਕੇ, ਬਾਝੋਂ ਸਕਿਆਂ ਭਰਾਵਾਂ ਮੀਆਂ ਮਰ ਗਿਆ, ਮੱਥੇ ਦੀਆਂ ਨਾ ਮਿਟੀਆਂ ਵੇ ਤਕਦੀਰਾਂ। ਉਹ ਇਸ ਜੰਡ ਥੱਲੇ ਦਾ ਜ਼ਿਕਰ ਹੈਗਾ, ਉਹਨਾਂ ਨੂੰ ਲੈਣਾ ਚ। ਇਹ ਦਰਬਾਰ ਦਲੈਤ ਖਰਲ ਸਾਹਿਬ ਹਨ ਜੀ, ਮਿਰਜ਼ੇ ਦੇ ਦਰਬਾਰ ਦੇ ਗਿੱਧੇ ਨਸ਼ੀਨ ਨੇ। ਇਹ ਦੱਸ ਰਹੇ ਨੇ ਕਿ ਇਹ ਜਿਹੜਾ ਜੰਡ ਦਾ ਦਰਖਤ ਹੈ, ਇਹ ਕਹਿੰਦੇ ਨੇ ਕਿ ਸਾਡਾ ਦਾਦਾ ਵੀ ਜਿਹੜਾ ਹੈ 2 ਸਾਲ ਤੋਂ ਮੇਰੇ ਬਾਪ ਧਿਆਣੀ ਤੁਰ ਕੇ ਆਂਦੇ ਨੇ ਜਦੋਂ ਸੀਤੇ ਤੇ ਆਏ ਨੇ ਉਸ ਵੀ ਖਾਲੀ ਆਈ ਦੂਜੀ ਲੱਗਿਆ। ਅੱਛਾ, ਇਹ ਖਾਲੀ ਸੀ। ਅੱਛਾ, ਖੋਲਰ ਹੈ। ਆ ਖੋਲਾ ਆ ਤੋੜਦਾ ਹੈ। ਅੱਛਾ,
ਇਹ 200 ਸਾਲ ਦੇ ਵਿੱਚ ਖਾਲੀ ਹੋਏ ਨੂੰ ਗੁਜ਼ਰ ਗਏ। ਅੱਛਾ, ਤੇ ਤੁਸੀਂ ਮਿਰਜੇ ਦੇ ਬਿਲੋਂਗ ਕਰਦੇ ਹੋ? ਜਿਹੜਾ ਕਿੰਨੇ ਭਾਈ ਇਹਨਾਂ ਨਸਲ ਦੇ? ਸਰਜਾ ਗਰਜਾ ਨੂਰ ਸਮਾਦਾ ਹੈ ਨਾ, ਦੱਸੋ ਇੱਧਰ। ਮਿਰਜੇ ਤਿੰਨਾਂ ਇਹਦੇ ਵਿਰਾਵਾਂ ਦੀ ਸਾਡੀ ਗੱਲ ਨਸਲ ਚੱਲੀ ਹੁੰਦੀ ਹੈ। ਤੁਸੀਂ ਕਿੰਨਵੀਂ ਪੀੜ੍ਹੀ ਹੋ ਉਹਨਾਂ ਦੀ? ਮੇਰੀ ਨਵੀਂ ਪੀੜੀ ਜਾ ਰਹੀ ਹੈ ਜੇ ਇੱਥੋਂ ਜਿੱਥੇ ਖੜਿਆ ਨਾ, ਹਾਂਜੀ। ਦੇਖ ਪਈਵੰਦੀ ਦੇਖ ਤੇ ਚੜਦੇ ਆਪਣਾ ਠੱਟਾ ਵੀ ਜਲ ਕਾ ਬੈਠਾ ਮਿਰਜੇ ਦੇ ਬਾਪ ਦੇ ਨਾਂ ਤੇ ਜਿਹੜੇ ਗਰਜੇ ਦੀ ਨਸਲ ਬੈਠਾ ਥਾਣਾ ਸਹੀ ਯਾਦ ਵਾਲਾ ਤੇ ਤਹਿਸੀਲ ਜ਼ਿਲ੍ਹਾ ਆਪਣਾ ਨਨਕਾਣਾ ਸਾਹਿਬ ਹੈ, ਜਿਹੜੇ ਦੇ ਬਾਈ ਗਰਜੇ ਦੀ ਨਸਲ ਡੇਕ ਦੇ ਚੜਦੇ ਕਿਨਾਰੇ ਬੈਠੇ ਆ। ਅੱਛਾ ਅੱਛਾ। ਸਰਜੇ ਦੀ ਡੇਕ ਤੁਲਨ ਦੇ ਬੈਠੀ ਤਹਿਸੀਲ ਜਣਾ ਵਾਲਾ ਜ਼ਿਲ੍ਹਾ ਫੈਸਲਾ ਤੇ ਨੂਰ ਸਮੰਦੀ ਸਾਹੀਵਾਲ ਮਿਰਜੇ ਦੇ ਗਾ ਤਿੰਨਾਂ ਬਾਈਆਂ ਦੀ ਨਸਲ ਸਾਡੀ ਚੱਲੀ ਆਉਂਦੀ। ਠੀਕ ਹੈ। ਇਹ ਮਿਰਜ਼ੇ ਦੇ ਬਾਈਆਂ ਦੀ ਨਸਲ ਦੇ। ਉਹ ਮਿਰਜੇ ਦੇ ਬਾਈਆਂ ਦੀ ਨਸਲ ਹਾਂਜੀ ਦੀ। ਸਰਜਾ ਗਰਜਾ ਨੂਰ ਨੌਵੀਂ ਸਮੰਦ ਨੌਵੀਂ ਪੀੜ੍ਹੀ ਹੈ ਤੁਹਾਡੀ। ਨਾਵੀਂ ਮੇਰੇ ਪੁੱਤ ਯਾਰੀ ਕੋਈ ਸਾਹ ਘਰ ਨਨਕਾਣੇ ਸਾਹਿਬ ਦੀ ਹਦੂਦ ਵਿੱਚ ਬੈਠੇ ਆ ਡੇਕ ਦੇ ਚੜਦੇ ਕਿਨਾਰੇ ਅੱਛਾ। ਤੇ ਔਰ ਹਮ ਇਤਨੇ ਕਿ ਘਰ ਬੈਠੇ ਹਨ ਸਰਜੇ ਦੀ ਨਸਲ ਤੇ ਨੂਰ ਸਮੰਦੀ ਸਾਹੀਵਾਲ ਮਿਰਜੇ ਦੇ ਤਿੰਨਾਂ ਵਿਰਾਵਾਂ ਦੇ ਨਸਲ ਲੱਗੀ। ਮਤਲਬ ਤਿੰਨਾਂ ਭਰਾਵਾਂ ਦੀ ਨਸਲ ਜਿਹੜੀ ਇਹ ਉਹ ਵੀ ਖਰਲ ਜਿਹੜੀ ਹੈ ਇੱਥੇ ਜੋ ਖੜੇ ਆ ਨਾ, ਹਾਂਜੀ। ਇਹ ਤਹਿਸੀਲ ਜਿਹੜਾ ਵਾਲਾ ਜ਼ਿਲ੍ਹਾ ਫੈਸਲਾਬਾਦ 585 ਇਸ ਪਿੰਡ ਦਾ ਲੰਬੋਰ ਹੈ। ਅੱਛਾ, ਤੇ ਇਸ ਪਿੰਡ 'ਚ ਕਿੰਨੇ ਕੁ ਮਿਰਜੇ ਨਾਲ ਜਿਹੜੇ ਹੈਗੇ ਆ ਉਹਨਾਂ ਦੀ ਖਰਲ ਬਰਾਦਰੀ ਦੇ ਲੋਕ। ਉਹ ਜੀ ਆਪਣੇ ਕਾਲੇ ਕੇ ਜਗਮੱਲੇ ਕੇ ਬੇਗੇ ਕੇ ਇਹ ਇਹ ਰਾਹ ਆਬਾਦੀ ਕਿੰਨੀ ਕੁ ਹੈ ਇਸ ਪਿੰਡ ਦੀ ਹੁਣ? ਉਹ ਸੇ ਤੇ ਸ਼ਹਿਰ ਆ ਪੂਰਾ ਪੂਰਾ ਸ਼ਹਿਰ। ਜਦੋਂ ਮੁਗਲਾਂ ਦੀ ਬਾਦਸ਼ਾਹੀ ਤੇ ਮਿਰਜ਼ਾ ਹੋਇਆ ਹੈ ਨਾ, ਹਾਂਜੀ। ਉਹਦੇ ਪੂਰਾ ਸ਼ਹਿਰ ਆ। ਅੱਛਾ। ਹੁਣ ਗਲੀਆਂ ਸੌੜੀਆਂ ਤੇ ਪੂਰੇ ਘਰ ਹੈ। ਹੁਣ ਦੱਸੋ ਵੀ ਇਸ ਪਿੰਡ ਜਿਹੜਾ ਮਿਰਜੇ ਦਾ ਇਹ ਪਿੰਡ ਆ, ਇੱਥੇ ਕਿੰਨੇ ਕੁ ਘਰ ਰਹਿੰਦੇ ਨੇ ਮਿਰਜੇ? ਇੱਥੇ ਜੀ ਆਪਣੇ ਹੁਣ ਕੋਈ ਨਹੀਂ ਰਹਿੰਦੇ। ਜਦੋਂ ਮੁਗਲਾਂ ਦੀ ਬਾਦਸ਼ਾਹੀ ਸੀ ਨਾ, ਅਕਬਰ ਬਾਦਸ਼ਾਹ ਦਾ ਦੌਰ, ਹਾਂਜੀ। ਇਹ ਉਸ ਦੌਰ ਦਾ ਬੈਠਿਆ 8 ਸਾਲ 400 ਸਾਲ ਹੋ ਗਿਆ ਮਿਰਜ਼ੇ ਨੂੰ ਫੌਤ ਹੋਏ ਨੂੰ। ਸਾਡੇ ਮੁੜ ਗਏ ਨਾ ਸੱਜਿਆਂ ਤੇ ਮਿਰਜ਼ਿਆਂ ਤੇ ਛੱਡ ਤੇ ਮਿਰਜ਼ੇ ਦਾ ਬਦਲਾ ਲਵੇ ਜੰਗ। ਉਦੋਂ ਸਾਡੇ ਵਡਕੇ ਦਾਨਾਵਾਰ ਛੱਡ ਗਏ। ਰਾਹ ਮਤ ਵੱਡਾ ਰਾਹ ਵੀ ਜਾਂ ਨਿੱਕਾ ਰਾਹ ਦੇ ਪੋਤਰਨ ਸਾਈ ਖਰਾ ਜੱਟੋ ਇਹ ਮੁੜ ਰਾਹ ਮਤ ਚਲਿਆ ਗਿਆ। ਉੱਥੇ ਉਹ ਛੱਡੋ ਨੇ ਜਿਹੜੇ ਵੱਡੇ ਗਏ ਉਹ ਇਹ ਛੋਟੇ ਬੱਚੇ ਨੰਦੇ ਮਿਰਜ਼ੇ ਦਾ ਜਦੋਂ ਬਦਲਾ ਜਾ ਲਿਆ ਇਹਨੇ, ਉਦੋਂ ਦਾਨਾਵਾਰ ਛੱਡਿਆ ਗਿਆ। ਰਾਹ ਮਤ ਚਲਿਆ ਗਿਆ ਆਪਣਾ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ। ਡਸਕੇ ਜਿਹਦੇ ਬਾਬੇ ਦੀ ਨਸਲ ਬੈਠੀ ਤੇ ਅਗਾ ਮਿਰਜ਼ੇ ਦੇ ਤਿੰਨਾਂ ਵਿਰਾਵਾਂ ਦੇ ਸਿੱਧੇ ਦਾਨਾਵਾਰ ਛੱਡ ਗਏ। ਹੋਰ ਕੰਮਾਂ ਬਹਿ ਗਈਆਂ। ਇੱਥੇ ਤਿੰਨਾਂ ਮਿੱਲਾਂ ਤੇ ਦੇਖ ਕੇ ਚੜਦੇ ਆਪਣਾ ਠੱਟਾ ਵੀ ਜਲ ਕੇ ਬੈਠਾ ਇਹਨਾਂ ਪਿੰਡਾਂ 'ਚ। ਠੀਕ ਹੈ। ਤੇ ਇੱਕ ਜਿਹੜੀ ਮਿਰਜੇ ਦੀ ਪੱਕੀ ਸੀਗੀ ਉਹਦੀ ਇਹਦੀ ਵਗੈਰੇ ਮਗਰ ਉਹ ਡੇਢ ਮਹੀਨਿਆਂ ਦੀ ਖਬਰ ਤੇ ਗੁੱਡੀ ਬੱਚੀ ਸੱਸੀ ਬੁੱਕੀ ਤੇ ਗਾਮੇ 'ਚ ਮਰ ਗਈ। ਉਹਦੀ ਨਿਸ਼ਾਨੀ ਬਾਹਰ। ਅੱਛਾ, ਚੱਲ ਵੇ ਨੇ ਡੇਢ ਮਹੀਨੇ ਬਾਅਦ। ਡੇਢ ਮਹੀਨੇ ਉੱਤੇ ਘੁੰਮਦੀ ਸੀ। ਇੰਨਾ ਪਿਆਰ ਮੁਹੱਬਤ ਮਿਰਜ਼ੇ ਨਾਲ। ਹਾਂਜੀ ਹਾਂਜੀ, ਠੀਕ ਹੈ। ਇੱਥੇ- ਉਹਨਾਂ ਦੀ ਪਿਛਲੇ ਪਾਸੇ। ਪਿਛਲੇ ਪਾਸੇ ਅੱਛਾ ਅੱਛਾ, ਉਹ ਘਰੇ ਨਹੀਂ ਗਈ ਮਤਲਬ ਇੱਥੇ ਹੀ ਇੱਥੇ ਜਿਹੜੇ ਗੇੜੇ ਕੱਢ ਡੇਢ ਮਹੀਨੇ ਬਾਅਦ ਜਦੋਂ ਮਿਰਜ਼ਾ ਮਾਰਿਆ ਗਿਆ ਹੈ ਨਾ, ਹਾਂਜੀ। ਇਹ ਆਪਾਂ ਇੱਥੇ 6 ਮੀਲ ਦਾਨਾਬਾਦ ਹੈ। ਦਾਨਾਬਾਦ, ਬੱਕੀ ਤੇ ਗਈ ਦਾਨਾਬਾਦ ਕੋ ਪਿਓ ਵਿਰਾਮਾ ਬਹਿਣ ਵੇਖੀ ਤੇ ਗੋੜੀ ਆ ਗਈ ਸਖਣੀ ਜਿਹੜੀ ਗਈ ਮੇਲਾ ਲੈਣ ਆਉਣਾ ਦੋਇਆ ਤੇ ਆ ਖਾਲੀ ਗਈ। ਉੱਥੋਂ ਮੁੜ ਹਟ ਪਈ। ਜੇ ਪਿਓ ਵਿਰਾਮ ਮੇਰੇ ਟੋਰ ਪੈ ਜੰਡ ਦੇ ਹੇਠਾਂ ਤੇ ਖੌਰੀ ਜਿੱਥੇ ਮਿਰਜ਼ਾ ਸਾਹਿਬ ਪਾਇਆ। ਪਿੱਛੋਂ ਪਿਓ ਵਿਰਾਇਆ ਨਚਾਇਆ। ਇੱਕ ਅੱਲਾ ਪਾਕ ਉਹਨਾਂ ਦੀ ਦਲੀਲ ਬਮਾਈ ਜਨ ਨੂੰ ਆ ਛਪਣੀ ਜਿਹਨੂੰ ਖਾਨ ਸ਼ਬੀਰ ਦੇ ਕੁੱਤਿਆ ਬੜੇ ਅਣਤਿਆ ਗਾਣ। ਇਹ ਤਿੰਨ ਨਿਸ਼ਾਨ ਕੈਮਰਾਨੇ ਹਨ। ਔਰ ਕਬਰਸਤਾਨ ਦਾਨਾਬਾਦ ਦੇ ਨਾਲ ਦੋ ਢਾਈਆਂ ਮਕਮਾਨ ਮਦਰਸਾ ਕਬਰਸਤਾਨ ਉਸ ਦੌਰ ਦਾ ਪੁਰਾਣਾ। ਇੱਥੇ ਚਾਹ ਤੇ ਘਰ ਦੇ ਕੋਲ ਵੀ ਦਫਨਾ ਸਕਦੇ ਆ। ਜਦੋਂ ਹੁਣ ਸਾਡੇ ਨਿਕਲ ਗਏ ਕੰਮਾਂ ਦੁਨੀਆ ਬਹਿ ਗਈਆਂ। ਜਦੋਂ ਅੰਗਰੇਜ਼ਾਂ ਨਾਰਾਂ ਕੱਢੀਆਂ ਜ਼ਮੀਨਾਂ ਵਰਤਾਈਆਂ। ਇਹ 2-3 ਮੁਰਬਾ ਕੱਚੀ ਜ਼ਮੀਨ ਦਾ ਕਬਜ਼ਾ ਆਪਣੀ ਵਰਤੀ ਗਈ। ਹੁਣ ਇਹਦੇ ਆਪਣਾ ਠੱਟਾ ਵੀ ਜਲ ਕਾ ਬੈਠਾ ਇਹਨਾਂ ਪਿੰਡਾਂ 'ਚ ਕਾਗਜ਼ਾਂ 'ਚ ਆਪਣਾ ਵਾਂ ਝੰਡਾ ਡਾਕਖਾਨਾ ਸਈਆ ਵਾਲਾ ਤਹਿਸੀਲ ਜ਼ਿਲ੍ਹਾ ਆਪਣਾ ਨਨਕਾਣਾ ਸਾਹਿਬ ਜਿਹੜੇ ਤੇ ਬਾਈ ਗਰਜੇ ਦੀ ਕਸਾਓ ਘਰ ਬੈਠਿਆ। ਅੱਛਾ ਇਹ ਹਾਂਜੀ ਇਹ ਖਬਰ ਹੈ। ਬੱਕੀ ਦੀ ਜਿਹੜੀ ਅਕਬਰ ਬਾਦਸ਼ਾਹ ਨੂੰ ਇਨਾਮ ਕੀਤੇ 12 ਵਸਤ ਕੁੱਪੀ ਚੁੱਟੀ ਅਸੂ। ਅੱਛਾ, ਉਹਦੇ ਲਈ ਲਿਖਿਆ ਹਾਂ ਹੈ। ਇਹ ਹੈਗੀ ਆ ਮਿਰਜੇ ਦੀ ਘੋੜੀ ਦੀ ਹਾਂਜੀ ਕਬਰ ਬਣਾਈ ਆ। ਉਹ ਕਹਿੰਦੇ ਵੀ ਘਰੇ ਨਹੀਂ ਗਈ, ਡੇਢ ਮਹੀਨਾ ਇੱਥੇ ਹੀ ਉਹਨਾਂ ਦੀ ਯਾਦ ਦੇ ਵਿੱਚ ਏਡਾ ਮੁਹੱਬਤ ਵਾਲਾ ਜਾਨਵਰ। ਤੇ ਉਹਨਾਂ ਦੀ ਵੀ ਆਹ ਕਬਰ ਬਣਾਈ ਹੋਈ ਹੈ ਮਿਰਜੇ ਦੀ ਪੱਕੀ ਉੱਪਰ ਲਿਖਿਆ ਹੋਇਆ। ਤੇ ਉਹਨਾਂ ਦੇ ਪਿਛਲੇ ਪਾਸੇ ਹੀ ਹੈ। ਪਿਛਲੇ